विश्वास खो चुके हैं। जदों असीं किसी नूं अपने बहुत क्लोज समझते हैं, उहदे नाल डिस्कस करते हैं अपनी प्रॉब्लम नूं, वो जदों अगे गल चली जाती है उहदों तो डरदे होए असीं किसी नाल गल नहीं करना चाहते। अगे परिवार वड्डे हुंदे सी, गल परिवार च ही रह जाती सी, गल उत्थे तक ही सीमित रहिंदी सी। हुण असीं वो दायरा लभदे हां कि भी सानूं किहड़ा रिलायबल परसन मिले जिहदे नाल असीं अपने दुख सुख जां अपनी प्रॉब्लम शेयर कर सकीए। जचकां दे विच अज बहुत वड्डी एक मानसिक जिहड़ी प्रॉब्लम आ रही है ते ਉਹਦੇ ਤੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤੇ ਮੈਂ ਚਾਹੁੰਦੀ ਸੀ ਵੀ ਉਹਦੇ ਤੇ ਗੱਲ ਕਰੀ ਜਾਵੇ। ਤੇ ਇਹ ਜੋ ਹੈ ਸਾਡੇ ਅਸੀਂ ਗੁਰੂ ਘਰਾਂ ਨਾਲ ਜੁੜੇ ਹੋਏ ਹਾਂ। ਗ੍ਰੰਥ ਸਾਹਿਬ ਜੋ ਹੈ ਜੇ ਅਸੀਂ ਇਹਨੂੰ ਆਪਣੇ ਅੰਦਰ ਸਮੋ ਲੈਂਦੇ ਹਾਂ, ਅੱਛੀ ਤਰ੍ਹਾਂ ਇਹਦੇ ਤੇ ਅਮਲ ਕਰਦੇ ਹਾਂ ਤਾਂ ਜਿਹੜੀ ਸਾਡੀ ਮੈਂਟਲ ਸਟ੍ਰੈਸ ਆ ਬਹੁਤ ਹੱਦ ਤੱਕ ਦੂਰ ਹੋ ਜਾਂਦੀ ਆ। ਤਾਂ ਸਾਡੀਆਂ ਆਪਣੀਆਂ ਸ਼ਾਮਾਂ ਨੇ ਗੀਆਂ ਬਹੁਤ ਜ਼ਿਆਦਾ ਜਿਹੜੀਆਂ ਕਿ ਅਸੀਂ ਬਹੁਤ ਛੇਤੀ ਕਹਿੰਦੇ ਕਿ ਸਾਡੀਆਂ ਪੁਰਤੀਆਂ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਾਲ ਇਸ ਟਾਈਮ ਪੰਜਾਬੀ ਰੇਡੀਓ USA ਦੇ ਬੂਥ ਦੇ ਵਿੱਚ ਪੰਡਾਲ ਡਾਕਟਰ ਸਾਹਿਬ ਜੁੜੇ ਨੇ। ਡਾਕਟਰ ਸਾਹਿਬ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਜਾਬੀ ਰੇਡੀਓ ਦਾ ਜੋ ਤੁਸੀਂ ਐਡਾ ਵੱਡਾ ਆਪਣਾ ਉਦਮ ਉਠਾਇਆ ਹੋਇਆ ਹੈ, ਇੱਥੇ ਸਾਰਾ ਮੇਲਾ ਕਵਰ ਕਰ ਰਹੇ ਹੋ। ਇਹ ਪੰਜਾਬੀਅਤ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਸੋ ਅੱਜ ਜੋ ਇੱਥੇ ਇੰਨਾ ਇਕੱਠ ਹੋਇਆ ਹੈਗਾ ਉਹ ਇਹੀ ਸ਼ੋਅ ਕਰਦਾ ਕਿ ਜਿਹੜੀ ਸਾਡੀ ਕਮਿਊਨਿਟੀ ਆ ਉਹ ਕਿੰਨੀ ਜੁੜੀ ਹੋਈ ਹੈ ਤੇ ਕਿਸ ਤਰ੍ਹਾਂ ਇਹ ਸਾਰੇ ਸਮਾਜ ਦੇ ਲਈ ਇੱਕ ਅੱਛਾ ਕੰਮ ਕਰ ਰਹੇ ਨੇ, ਅੱਛਾ ਉਦਮ ਕਰ ਰਹੇ ਨੇ। ਤੇ ਮੈਂ ਅੱਜ ਇੱਥੇ ਕੈਂਪ ਲਾਇਆ ਹੋਇਆ ਸੀਗਾ ਮੈਂਟਲ ਹੈਲਥ ਦੇ ਵਾਸਤੇ, ਜਿਹੜੇ ਕਿ ਸਾਡੇ ਲੋਕਾਂ ਦੇ ਵਿੱਚ ਅੱਜ ਬਹੁਤ ਵੱਡੀ ਇੱਕ ਮਾਨਸਿਕ ਜਿਹੜੀ ਪ੍ਰੋਬਲਮ ਆ ਰਹੀ ਹੈ ਤੇ ਉਹਦੇ ਤੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤੇ ਮੈਂ ਚਾਹੁੰਦੀ ਸੀ ਵੀ ਉਹਦੇ ਤੇ ਗੱਲ ਕਰੀ ਜਾਵੇ। ਤੇ ਇਹ ਜੋ ਹੈ ਸਾਡੇ ਅਸੀਂ ਗੁਰੂ ਘਰਾਂ ਨਾਲ ਜੁੜੇ ਹੋਏ ਹਾਂ। ਗ੍ਰੰਥ ਸਾਹਿਬ ਜੋ ਹੈ ਜੇ ਅਸੀਂ ਇਹਨੂੰ ਆਪਣੇ ਅੰਦਰ ਸਮੋ ਲੈਂਦੇ ਹਾਂ, ਅੱਛੀ ਤਰ੍ਹਾਂ ਇਹਦੇ ਤੇ ਅਮਲ ਕਰਦੇ ਹਾਂ ਤਾਂ ਜਿਹੜੀ ਸਾਡੀ ਮੈਂਟਲ ਸਟ੍ਰੈਸ ਆ ਬਹੁਤ ਹੱਦ ਤੱਕ ਦੂਰ ਹੋ ਜਾਂਦੀ ਆ। ਇਹੋ ਜਿਹੇ ਜੋ ਅਸੀਂ ਉਪਰਾਲੇ ਕਰ ਰਹੇ ਹਾਂ ਇਹਨਾਂ ਵਿੱਚ ਆਉਣ ਨਾਲ ਜਿਹੜੀ ਲੋਨਲੀਨੈਸ ਹੈ ਉਹ ਖਤਮ ਹੁੰਦੀ ਹੈ। ਅਸੀਂ ਆਪਣੇ ਭਾਈਚਾਰੇ ਨਾਲ ਜੁੜਦੇ ਹਾਂ, ਅਸੀਂ ਆਪਣੀ ਕੌਮ ਨਾਲ ਜੁੜਦੇ ਹਾਂ, ਆਪਣੀ ਮਿੱਟੀ ਦੀਆਂ ਜੜ੍ਹਾਂ ਸਾਨੂੰ ਮਹਿਸੂਸ ਹੁੰਦੀਆਂ ਨੇ ਇਸ ਧਰਤੀ ਦੇ ਉੱਤੇ ਆ ਕੇ ਜਦੋਂ ਅਸੀਂ ਆਪਣਾ ਖਾਲੀਪਨ ਇੱਕ ਖਲਾ ਜੋ ਮਹਿਸੂਸ ਕਰਦੇ ਹਾਂ। ਸੋ ਇਹੋ ਜਿਹੀਆਂ ਜਿਹੜੀਆਂ ਉਦਮ ਹੈਗਾ ਇਹ ਬਹੁਤ ਵੱਡਾ ਸਾਡੇ ਵਾਸਤੇ। ਸੋ ਡਾਕਟਰ ਸਾਹਿਬ ਇਹ ਜ਼ਰੂਰ ਦੱਸੋ ਵੀ ਅੱਜ ਦੇ ਯੁੱਗ ਦੇ ਵਿੱਚ ਮੈਂਟਲ ਹੈਲਥ ਦੀ ਬਹੁਤ ਵੱਡੀ ਪ੍ਰੋਬਲਮ ਇਕੱਲੇ ਆਪਣੀ ਕਮਿਊਨਿਟੀ ਨਹੀਂ ਓਵਰਆਲ ਜਿਹੜੀ ਉਹ ਦੇਖ ਰਹੇ ਹਾਂ, ਕੀ ਕਾਰਨ ਇਸ ਦੇ ਮੰਨਦੇ ਆ ਤੇ ਕੀ ਇਸ ਦੇ ਉਪਾਅ ਹੋ ਸਕਦੇ? ਕੁਝ ਤਾਂ ਸਾਡੀਆਂ ਆਪਣੀਆਂ ਸ਼ਾਮਾਂ ਨੇ ਗੀਆਂ ਬਹੁਤ ਜ਼ਿਆਦਾ ਜਿਹੜੀਆਂ ਕਿ ਅਸੀਂ ਬਹੁਤ ਛੇਤੀ ਕਹਿੰਦੇ ਕਿ ਸਾਡੀਆਂ ਪੁਰਤੀਆਂ ਹੋ ਜਾਣ। ਦੂਸਰਾ ਜਿਹੜਾ ਹੈਗਾ ਪਰਿਵਾਰ ਟੁੱਟ ਰਹੇ ਨੇ, ਛੋਟੇ ਪਰਿਵਾਰ ਨੇ ਤੇ ਉਹਦੇ ਵਿੱਚ ਜਿਵੇਂ ਅਸੀਂ ਦੇਖਦੇ ਸੀ ਸਾਡੀਆਂ ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀਗੇ, ਉਹਨਾਂ ਵਿੱਚ ਦਾਦਾ ਦਾਦੀ ਹੁੰਦੇ ਸੀ, ਨਾਨਾ ਨਾਨੀ, ਮਾਸੀਆਂ, ਚਾਚੇ ਚਾਚੀਆਂ, ਜੋ ਅਸੀਂ ਡਾਇਰੈਕਟ ਆਪਣੇ ਮਾਪਿਓ ਨਾਲ ਗੱਲ ਨਹੀਂ ਸੀ ਕਰ ਸਕਦੇ ਉਹ ਅਸੀਂ ਉਹਨਾਂ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਲੈਂਦੇ ਸੀ। ਇੱਕ ਸਾਂਝੇ ਪਰਿਵਾਰ ਹੁੰਦੇ ਸੀ ਤੇ ਦੁੱਖ ਵੀ ਸਾਂਝਾ ਹੁੰਦਾ ਸੀ। ਹੁਣ ਜਦੋਂ ਅਸੀਂ ਜਿੰਨੇ ਸੁੰਗੜਦੇ ਜਾਂਦੇ ਹਾਂ ਉਨੇ ਹੀ ਸਾਡੇ ਜਿਹੜੇ ਦੁੱਖ ਨੇ ਉਹ ਵੀ ਸਾਡੇ ਆਪਣੇ ਹੁੰਦੇ ਜਾਂਦੇ ਨੇ, ਅਸੀਂ ਸ਼ੇਅਰ ਨਹੀਂ ਕਰਦੇ ਕਿਸੇ ਨਾਲ। ਜਦੋਂ ਉਹ ਪ੍ਰੋਬਲਮ ਤੁਹਾਡੇ ਅੰਦਰ ਰਹਿੰਦੀ ਆ ਉਹ ਤੁਹਾਨੂੰ ਜ਼ਿਆਦਾ ਦੁਖੀ ਕਰਦੀ ਆ, ਅਪਸੈਟ ਕਰਦੀ ਆ। ਉਹਦੇ ਨਾਲ ਡੇ ਬਾਈ ਡੇ ਜਿਹੜੀ ਹੈਗੀ ਸਾਡੀ ਮੈਂਟਲ ਜਿਹੜੀ ਗਿਰਾਵਟ ਆ ਸਾਡੇ ਵਿੱਚ ਆਉਂਦੀ ਰਹਿੰਦੀ ਹੈ। ਅਸੀਂ ਕਿਸੇ ਡਾਕਟਰ ਦੀ ਸਲਾਹ ਨਹੀਂ ਲੈਂਦੇ, ਕਾਉਂਸਲਰ ਨਾਲ ਕੰਸਲਟ ਨਹੀਂ ਕਰਦੇ ਹੈਗੇ। ਉਹ ਜਿਹੜੀ ਪ੍ਰੋਬਲਮ ਆ ਹੌਲੀ ਹੌਲੀ ਹੋਰ ਵੱਧ ਜਾਂਦੀ ਹੈ। ਬੜਾ ਟੈਬੂ ਇਸ਼ੂ ਮੰਨਿਆ ਜਾਂਦਾ ਹੈ ਜਾਂ ਸਬਜੈਕਟ ਮੰਨਿਆ ਜਾਂਦਾ ਹੈ। ਕੋਈ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦਾ, ਦੱਸਦਾ ਨਹੀਂ ਵੀ ਕਿਤੇ ਬਾਅਦ ਚ ਕਮਿਊਨਿਟੀ ਵਿੱਚ ਜਾਂ ਸੋਸਾਇਟੀ ਚ ਬੇਇੱਜ਼ਤੀ ਨਾ ਹੋਵੇ। ਆਈ ਥਿੰਕ ਉਹ ਤੋਂ ਉੱਤੇ ਉੱਠਣਾ ਚਾਹੀਦਾ ਕਿਉਂਕਿ ਅਸੀਂ ਨਾ ਵਿਸ਼ਵਾਸ ਖੋ ਚੁੱਕੇ ਹਾਂ। ਜਦੋਂ ਅਸੀਂ ਕਿਸੇ ਨੂੰ ਆਪਣੇ ਬਹੁਤ ਕਲੋਜ਼ ਸਮਝਦੇ ਹਾਂ, ਉਹਦੇ ਨਾਲ ਡਿਸਕਸ ਕਰਦੇ ਹਾਂ ਆਪਣੀ ਪ੍ਰੋਬਲਮ ਨੂੰ, ਉਹ ਜਦੋਂ ਅੱਗੇ ਗੱਲ ਚਲੀ ਜਾਂਦੀ ਹੈ ਉਦੋਂ ਤੋਂ ਡਰਦੇ ਹੋਏ ਅਸੀਂ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ। ਅੱਗੇ ਪਰਿਵਾਰ ਵੱਡੇ ਹੁੰਦੇ ਸੀ, ਗੱਲ ਪਰਿਵਾਰ 'ਚ ਹੀ ਰਹਿ ਜਾਂਦੀ ਸੀ, ਗੱਲ ਉੱਥੇ ਤੱਕ ਹੀ ਸੀਮਿਤ ਰਹਿੰਦੀ ਸੀ। ਹੁਣ ਅਸੀਂ ਉਹ ਦਾਇਰਾ ਲੱਭਦੇ ਹਾਂ ਕਿ ਵੀ ਸਾਨੂੰ ਕਿਹੜਾ ਰਿਲਾਇਬਲ ਪਰਸਨ ਮਿਲੇ ਜਿਹਦੇ ਨਾਲ ਅਸੀਂ ਆਪਣੇ ਦੁੱਖ ਸੁੱਖ ਜਾਂ ਆਪਣੀ ਪ੍ਰੋਬਲਮ ਸ਼ੇਅਰ ਕਰ ਸਕੀਏ ਜਾਂ ਚੰਗੇ ਸਲਾਹਕਾਰ ਲੈ ਸਕੀਏ। ਸੋ ਅਸੀਂ ਉਸ ਚੀਜ਼ ਨੂੰ ਕਵਰ ਕਰਨ ਵਾਸਤੇ ਸਾਡੇ ਕਾਉਂਸਲਰਸ ਨੇਗੇ। ਅਸੀਂ ਕਾਉਂਸਲਰਸ ਦੇ ਨਾਲ ਜਿਹਦੇ ਗੱਲ ਕਰਦੇ ਹਾਂ ਤਾਂ ਜਿਹੜਾ ਸਾਡੀ ਮੈਂਟਲੀ ਪੋਜੀਸ਼ਨ ਹੈ ਉਹ ਬਹੁਤ ਜ਼ਿਆਦਾ ਸੋਲਵ ਹੋ ਜਾਂਦੀ ਆ। ਉਹਦੇ ਨਾਲ ਗੱਲ ਕਰਨ ਨਾਲ ਹੀ ਇੱਕ ਰਿਲੀਫ ਮਿਲ ਜਾਂਦਾ। ਫਿਰ ਬਾਕੀ ਜਿਹੜੀ ਅੱਗੇ ਉਹਦੀ ਡਾਇਗਨੋਜ਼ ਹੈਗਾ ਕੀ ਪ੍ਰੋਬਲਮ ਹੈ, ਜ਼ਿਆਦਾ ਸਵੀਅਰ ਤਾਂ ਨਹੀਂ ਹੈ, ਫਿਰ ਉਸ ਨੂੰ ਕਿਵੇਂ ਅੱਗੇ ਰਿਕਮੈਂਡ ਕਰਨਾ, ਸਾਈਕੈਟ੍ਰਿਸਟ ਦੀ ਲੋੜ ਹੈ ਕਿ ਨਹੀਂ ਹੈ। ਪਰ ਅਸੀਂ ਫਸਟ ਲੈਵਲ ਤੇ ਹੀ ਨਹੀਂ ਆਉਂਦੇ। ਜੇ ਅਸੀਂ ਫਸਟ ਲੈਵਲ ਤੇ ਆਵਾਂਗੇ ਅਸੀਂ ਅੱਗੇ ਆਵਾਂਗੇ ਹਨਾ। ਉਹਦੇ ਨਾਲ ਸਾਨੂੰ ਗੱਲ ਕਰਨ ਨਾਲ, ਖੁੱਲ੍ਹ ਕੇ ਗੱਲ ਕਰਨ ਨਾਲ ਬਹੁਤ ਕੁਛ ਲੱਭ ਜਾਂਦਾ ਤੇ ਅਸੀਂ ਉਸ ਨੂੰ ਸੋਲਵ ਕਰ ਸਕਦੇ ਹਾਂ। ਹਾਲਾਂਕਿ ਬੰਦਾ ਮਰਨ ਦੇ ਕਿਨਾਰੇ ਤੇ ਜਾਵੇ, ਕਿੰਨੇ ਸੁਸਾਈਡ ਕੇਸਿਸ ਹੁੰਦੇ ਨੇ, ਸਿਰਫ 10 ਸੈਕਿੰਡ ਦੀ ਗੱਲ ਹੁੰਦੀ ਆ। ਜੇ ਅਸੀਂ 10 ਸੈਕਿੰਡ ਬੰਦੇ ਦਾ ਧਿਆਨ ਹੈ ਜਿਹੜਾ ਡਿਵਰਟ ਕਰ ਦਿੰਦੇ ਆਂਗੇ ਸਿਰਫ 10 ਸੈਕਿੰਡਸ ਤਾਂ ਉਹ ਸੁਸਾਈਡਸ ਨੂੰ ਅਸੀਂ ਬਹੁਤ ਪ੍ਰੀਕਾਸ਼ਨਸ ਮਤਲਬ ਬਚ ਸਕਦੇ ਹਾਂ। ਹਾਂਜੀ, ਬਹੁਤ ਧੰਨਵਾਦ। ਹਾਂਜੀ।